ਬਨੌਰ ਸ਼ਹਿਰ ਦੇ ਵਾਲੀ ਆਦਮ ਜਾਮ ਦੇ ਘਰ ਦੀ ਸੱਸੀ ਜੰਮਦੀ ਏ, ਜਿੰਦੇ ਬਾਰੇ ਨਜੂਮੀ ਪੇਸ਼ੀਨਗੋਈ ਕਰਦੇ ਨੇ ਵੀ ਇਹ ਜਵਾਨ ਹੋ ਕੇ ਇਸ਼ਕ ਕਰੇਗੀ ਤੇ ਫਰਾਕ ਦਾ ਅਜ਼ਾਬ ਸਹਿੰਦਿਆਂ ਹੋਇਆਂ ਤਪਦੇ ਥੱਲਾਂ ਵਿੱਚ ਮਰੇਗੀ। ਮਾਂ ਬਾਪ ਉਸ ਨੂੰ ਆਪਣੇ ਨੰਗ ਨਮੂਸ ਦੀ ਵੀਰਾਨ ਸਮਝਦਿਆਂ ਹੋਇਆਂ ਇੱਕ ਸੰਦੂਕ ਵਿੱਚ ਬੰਦ ਕਰਕੇ ਦਰਿਆ ਵਿੱਚ ਰੋੜ ਦਿੰਦੇ ਨੇ। ਇਹ ਸੰਦੂਕ ਇੱਕ ਨੇਕ ਦਿਲ ਧੋਬੀ ਅਤਾ ਦੇ ਹੱਥ ਲੱਗ ਜਾਂਦਾ ਏ, ਜਿਹੜਾ ਸੱਸੀ ਨੂੰ ਆਪਣੇ ਘਰ ਲੈ ਆਉਂਦਾ ਏ। ਜਵਾਨ ਹੋ ਕੇ ਸੱਸੀ ਇੰਨੀ ਸੋਹਣੀ ਨਿਕਲ ਆਉਂਦੀ ਏ ਭਈ ਅਤਾ ਦੀ ਬਰਾਦਰੀ ਦੇ ਲੋਕ ਅਤਾ ਕੋਲੋਂ ਉਹਦਾ ਰਿਸ਼ਤਾ ਮੰਗਦੇ ਨੇ, ਪਰ ਸੱਸੀ ਕਿਸੇ ਨੂੰ ਪੱਲਾ ਨਹੀਂ ਫੜਾਉਂਦੀ ਤੇ ਇਹ ਬਖੀਲ ਵਸਾਦੀ ਲੋਕ ਬਨਬੋਰ ਦੇ ਸ਼ਹਿਰ ਦੇ ਵਾਲੀ ਕੋਲ ਜਾ ਕੇ ਕਹਿੰਦੇ ਨੇ ਬਈ ਅੱਤੇ ਦੀ ਲੜਕੀ ਬਿਲਕੁਲ ਸ਼ਹਿਜ਼ਾਦੀ ਜੀ ਲੱਗਦੀ ਏ ਤੇ ਤੁਹਾਡੇ ਲੈ ਕੇ ਉੱਥੋਂ ਦਾ ਵਲੀ ਉਹਨੂੰ ਬੁਲਾਵਾ ਭੇਜਦਾ ਏ। ਸੱਸੀ ਆਪਣੇ ਗਲੇ ਦਾ ਤਵੀਜ਼ ਘਲ ਕੇ ਉਸ ਨੂੰ ਦੱਸਦੀ ਏ ਬਈ ਮੈਂ ਤੇਰੀ ਧੀ ਹਾਂ ਤੇ ਇੰਜ ਆਦਮ ਜਾਮ ਆਪਣੇ ਕੀਤੇ ਤੇ ਬੜਾ ਸ਼ਰਮਿੰਦਾ ਹੁੰਦਾ ਏ। ਇਸ ਦੌਰਾਨ ਸ਼ਹਿਰ ਬਨਬੋਰ ਅੰਦਰ ਇੱਕ ਸੁਦਾਗਰਜ਼ਾਦਾ ਆਉਂਦਾ ਏ, ਜਿਹਨੂੰ ਬਾਗ ਇਮਾਰਤ ਬਣਾਉਂਦਾ ਉੱਤੇ ਉਸ ਨੂੰ ਮੁਲਕ ਦੇ ਬਾਦਸ਼ਾਹਾਂ ਦੀਆਂ ਤਸਵੀਰਾਂ ਨਾਲ ਸਜਾਉਂਦਾ ਬੜਾ ਸ਼ੌਕ ਹੁੰਦਾ ਏ। ਸੱਸੀ ਉਹਦੀ ਤਾਰੀਫ ਸੁਣ ਕੇ ਇੱਕ ਦਿਨ ਆਪਣੀਆਂ ਸਹੇਲੀਆਂ ਨਾਲ ਬਾਗ ਦੀ ਸੈਰ ਲਈ ਜਾਂਦੀ ਏ ਤੇ ਉੱਥੇ ਕਿਚਮ ਸ਼ਹਿਰ ਦੇ ਵਾਲੀ ਹੋ ਤਲੀ ਦੇ ਖੂਬਸੂਰਤ ਸ਼ਹਿਜ਼ਾਦੇ ਪੁੰਨੂ ਦੀ ਤਸਵੀਰ ਵੇਖ ਕੇ ਉਹਦੇ ਉੱਤੇ ਆਸ਼ਿਕ ਹੋ ਜਾਂਦੀ ਏ। ਫਿਰ ਉਹਨੂੰ ਮਿਲਣ ਦੀ ਇਹ ਤਦਬੀਰ ਬਣਾਉਂਦੀ ਏ ਭਈ ਆਪਣੇ ਪਿਓ ਦੀ ਇਜਾਜ਼ਤ ਨਾਲ ਹਰ ਪਤਨ ਘਾਟ ਤੇ ਚੌਂਕੀ ਬਹਾ ਦਿੰਦੀ ਏ, ਕੋਈ ਮੁਸਾਫਰ ਉਹਦੀ ਇਤਲਾਹ ਦੇ ਬਗੈਰ ਪਾਰ ਉਰਾਰ ਨਾ ਜਾਵੇ। ਕਿਚਮ ਦੇ ਕੁਝ ਸੁਦਾਗਰ ਇੱਕ ਮਾਲ ਲੈ ਕੇ ਇੱਧਰ ਆਏ, ਜਿਨ੍ਹਾਂ ਨੂੰ ਸੱਸੀ ਨੇ ਕੈਦ ਕਰ ਲਿਆ ਤੇ ਉਹਨਾਂ ਦੀ ਰਿਹਾਈ ਦੇ ਮਾਲ ਦੀ ਵਾਪਸੀ ਵਾਸਤੇ ਇੱਕ ਸ਼ਰਤ ਲਾਈ ਭਈ ਉਹ ਪੁੰਨੂ ਨੂੰ ਉਹਦੇ ਕੋਲ ਲੈ ਕੇ ਆਵਣ। ਉਹ ਪੁੰਨੂ ਕੋਲ ਜਾਂਦੇ ਨੇ ਤੇ ਸੱਸੀ ਦੇ ਹੁਸਨ ਦੀ ਤਾਰੀਫ ਕਰਦੇ ਨੇ। ਉਹਨੂੰ ਦੱਸਦੇ ਨੇ ਭਈ ਸੱਸੀ ਤੇਰੇ ਉੱਤੇ ਆਸ਼ਿਕ ਏ, ਤੇਰੇ ਮਨ ਖਾਤਰ ਉਸ ਨੇ ਬਲੋਚ ਕੈਦ ਕਰਵਾਏ ਨੇ। ਪੁੰਨੂ ਦੀ ਰਗ ਵਿੱਚ ਸੱਸੀ ਦੇ ਇਸ਼ਕ ਦੀ ਅੰਗ ਬੜਕ ਪੈਂਦੀ ਏ। ਪੁੰਨੂ ਸ਼ਹਿਰ ਬਨਬੋਰ ਜਾ ਪੜਦਾ ਏ ਤੇ ਸੱਸੀ ਨਾਲ ਉਹਦਾ ਮਿਲਾਪ ਹੁੰਦਾ ਏ। ਸੁਦਾਗਰ ਵਾਪਸ ਕੀਚਮ ਆ ਜਾਂਦੇ ਨੇ। ਕੀਚਮ ਦੇ ਲੋਕ ਜਦੋਂ ਪੁੰਨੂ ਦੇ ਫਰਾਕ ਵਿੱਚ ਰੋ دیਵਾਨੇ ਹੋ ਗਏ ਨੇ ਤੇ ਇਹ ਛੁੱਤਰ ਸਵਾਰ ਫਿਰ ਪੁੰਨੂ ਵੱਲ ਆਉਂਦੇ ਨੇ ਤੇ ਉਹਨੂੰ ਬੜੀ ਨਸ਼ੇ ਵਾਲੀ ਸ਼ਰਾਬ ਨਾਲ ਮਸਤ ਕਰਕੇ ਅੱਧੀ ਰਾਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਨਬੋਰ ਸ਼ਹਿਰ ਤੋਂ ਕੱਢ ਲੈ ਜਾਂਦੇ ਨੇ। ਸੱਸੀ ਨੂੰ ਜਦੋਂ ਸਵੇਰੇ ਵੇਲੇ ਪਤਾ ਲੱਗਦਾ ਹੈ ਵੀ ਪੁੰਨੂ ਗਾਇਬ ਏ ਤੇ ਉਹ ਲੱਭਦੀ ਦੂਰ ਤਪਦੇ ਮਾਰੋ ਥੱਲਾਂ ਵਿੱਚ ਨਿਕਲ ਜਾਂਦੀ ਏ। ਉਹ ਭੁੱਖੀ ਤੇ ਪਿਆਸੀ ਸੱਸੀ ਨੂੰ ਪੁੰਨੂ ਤਾਂ ਨਹੀਂ ਪਰ ਪੁੰਨੂ ਦੇ ਓਠ ਦਾ ਖੋਜ ਮਿਲ ਜਾਂਦਾ ਏ, ਜਿੰਦੀ ਗੜ ਲੱਗ ਕੇ ਉਹ ਜਾਣ ਦੇ ਦਿੰਦੀ ਏ। ਦੂਜੇ ਪਾਸੇ ਜਦੋਂ ਪੁੰਨੂ ਨੂੰ ਹੋਸ਼ ਆਉਂਦਾ ਏ ਤੇ ਉਹ ਵੀ ਸੱਸੀ ਦੀ ਖੋਜ ਵਿੱਚ ਪਾਗਲਾਂ ਵਾਂਗ ਥੱਲਾਂ ਤੱਕ ਜਾ ਪੜਦਾ ਏ। ਉਹ ਫਕੀਰ ਜਿਹਨੇ ਸੱਸੀ ਨੂੰ ਪੁੰਨੂ ਦਾ ਨਾਂ ਜਪਦੇ ਮਰਦਿਆਂ ਵੇਖਿਆ ਸੀ, ਪੁੰਨੂ ਨੂੰ ਸਾਰੀ ਹਕੀਕਤ ਖੋਲ ਸੁਣਾਉਂਦੇ ਨੇ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਦਿਊ ਕਲਾਂ ਵਿੱਚ 1735 ਵਿੱਚ ਜੰਮਣ ਵਾਲੇ ਤੇ 1843 ਵਿੱਚ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਥਰਪਾਲ ਵਿੱਚ ਫੌਤ ਹੋ ਜਾਣ ਵਾਲੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਹਾਸ਼ਮ ਸ਼ਾਹ ਸਾਨੂੰ ਉਹ ਸਮੇਂ ਦੀ ਯਾਦ ਦਿਲਾਉਂਦੇ ਨੇ ਜਦੋਂ ਪੰਜਾਬੀ ਪਾਣੀਆਂ ਦੀ ਇਸ ਧਰਤੀ ਉੱਤੇ ਮੁਗਲਾਂ ਦਾ ਅਸਰ ਰਸੂਖ ਮਿੱਟੀ ਦੇ ਵਿੱਚ ਮਿਲ ਚੁੱਕਿਆ ਸੀ ਤੇ ਰਾਜਪਾਟ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਸੀ। ਰਾਜਾ ਮਹਾਜ ਸਿੰਘ ਤੇ ਉਹਦੇ ਪੁੱਤਰ ਮਹਾਰਾਜਾ ਰਣਜੀਤ ਸਿੰਘ ਦਾ ਤੋਤੀ ਬੋਲ ਰਿਹਾ ਸੀ। ਜ਼ਵਾਲ ਦੇ ਰੂਹ ਦੀ ਲੁਕੜ ਮਿੱਟੀ ਦੀ ਇਹ ਖੇਡ ਬੜੀ ਖੌਫਨਾਕ ਸੀ। ਇਸ ਨੇ ਸਮਾਜ ਨੂੰ ਇਹੋ ਜਿਹੀ ਅਥਲ ਪੁਥਲ ਦਾ ਸ਼ਿਕਾਰ ਕੀਤਾ ਵੀ ਪੰਜਾਬ ਦੇ ਵਸਨੀਕ ਆਪਣੇ ਆਪ ਨੂੰ ਹੱਦੋਂ ਬਾਹਰ ਗੈਰ ਮਹਿਫੂਜ਼ ਜਾਣ ਕੇ ਆਪਣੀ ਜ਼ਾਤ ਦੀ ਹਿਫਾਜ਼ਤ ਤੇ ਰਖਵਾਲੀ ਲਈ ਵੰਨ ਸਵੰਨੇ ਸਰਬੰਦ ਕਰਨ ਲੱਗ ਪਏ ਸਨ, ਜਿਨ੍ਹਾਂ ਵਿੱਚੋਂ ਇੱਕ ਸਰਬੰਦ ਇਹ ਵੀ ਸੀ ਭਈ ਉਹਨਾਂ ਨੇ ਤਸੱਵੁਫ ਦੇ ਮਜ਼ਬੂਤ ਕਿਲੇ ਵਿੱਚ ਪਨਾਹ ਲਈ। ਸ਼ਾਇਰਾਂ ਨੇ ਤਸੱਵੁਫ ਨੂੰ ਆਪਣੀ ਸ਼ਾਇਰੀ ਵਿੱਚ ਆਮ ਤੌਰ 'ਤੇ ਦੋ ਤਰ੍ਹਾਂ ਵਰਤਿਆ ਹੈ, ਇੱਕ ਤੇ ਬਗੈਰ ਕਿਸੇ ਓਲੇ ਦੇ ਕਾਫੀਆਂ ਦੋੜੇ ਤੇ ਅਸ਼ਲੋਕਾਂ ਦੀ ਸ਼ਕਲ ਵਿੱਚ ਤੇ ਦੂਜੇ ਉਹਨਾਂ ਦੇ ਕਿੱਸੇ ਤੇ ਰੂਪ ਵਿੱਚ ਜਿਹੜੀਆਂ ਓਪਰੀ ਨਜ਼ਰਾਂ ਨਾਲ ਵੇਖੇ ਜਾਂਦੇ ਨੇ। ਇਸ਼ਕ ਮੁਹੱਬਤ ਦੀ ਮਨਮੋਹਣੀ ਦਾਸਤਾਨ ਲੱਗਦੇ ਨੇ, ਪਰ ਜੇ ਉਹਨਾਂ ਨੂੰ ਡੂੰਘੀਆਂ ਨਿਗਾਹਾਂ ਨਾਲ ਤੱਕਿਆ ਜਾਵੇ
ਉਹ ਕੁੱਲ ਆਲਮ ਦੇ ਉਹਦੇ ਬਣਾਉਣ ਵਾਲੇ ਦੀ ਮਾਰਫਤ ਦਾ ਇਹੋ ਜਿਹਾ ਅਥਾਹ ਸਮੁੰਦਰ ਜਾਪਦੇ ਨੇ ਜਿਨ੍ਹਾਂ ਵਿੱਚ ਇਨਸਾਨੀ ਸ਼ਖਸੀਅਤਾਂ ਮਿਲ ਕੇ ਆਪਣੇ ਆਪ ਨੂੰ ਬਜਾਤ ਤੌਰ 'ਤੇ ਸਮੁੰਦਰ ਵਾਂਗ ਹੀ ਬੇਕਰਾਰ ਤੇ ਲਾਮਹਦੂਦ ਸਮਝਣ ਲੱਗ ਪੈਂਦੀਆਂ ਨੇ। ਇਹ ਕਹਾਣੀ ਸੱਸੀ ਪੁੰਨੂ ਹਸਨ ਸ਼ਾਦੀ ਜੀ। ਮੇਰੇ ਚੈਨਲ 'ਤੇ ਕਰ ਤੁਸੀਂ ਨਵੇਂ ਹੋ ਤੈਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੇਰੇ ਚੈਨਲ ਨੂੰ ਤੁਹਾਨੂੰ ਇਸ ਤਰ੍ਹਾਂ ਦੀ ਪੰਜਾਬ ਦੀ ਪੁਰਾਣੀਆਂ ਯਾਦਾਂ, ਪੰਜਾਬ ਦੀ ਪੁਰਾਣੀ ਹਿਸਟਰੀ ਅਤੇ ਪੰਜਾਬੀ ਦੀਆਂ ਅਖਾਣ ਅਤੇ ਪੰਜਾਬੀ ਦੀਆਂ ਨਜ਼ਮਾਂ ਅਤੇ ਬੜਾ ਕੁਝ ਹੋਰ ਤੁਹਾਨੂੰ ਇਸ ਚੈਨਲ ਤੋਂ ਮਿਲੇਗਾ। ਬਹੁਤ ਸ਼ੁਕਰੀਆ।